ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼ ਤੇ ਮੈਂ ਬਾਬੂ ਸੰਫੀਦੁਰ ਰਹਿਮਾਨ ਜਾਟ। ਮੁਲਕ ਵਿੱਚ ਸਿਆਸੀ ਬੁਹਰਾਨ ਤੋਂ ਬਾਅਦ ਅਦਲੀਆ ਬੁਹਰਾਨ ਬੂਹਿਆਂ ਉੱਤੇ ਕੁੰਡੀ ਖੜਕਾਉਣ ਨੂੰ ਤਿਆਰ ਹੈ। ਕਿਆਮਤ ਖੇਜ਼ ਸਿਆਸੀ ਗਰਮੀ ਦੇ ਵਿੱਚ ਕਿਹੜੇ ਸਿਆਸੀ ਰਹਿਨੁਮਾ ਇਸ ਲਪੇਟ 'ਚ ਆਉਣਗੇ। PDMA ਤੋਂ ਬਾਅਦ ਜਿਹੜਾ ਸਿਆਸੀ ਜਮਾਤਾਂ ਦੇ ਵਿੱਚ ਨੇ ਉਹ ਇਲਜ਼ਾਮ ਤਰਾਸ਼ੀ ਕਰ ਰਹੀਆਂ ਨੇ ਅਦਲੀਆ ਦੇ ਉੱਤੇ। 3 ਰੁਕਨੀ ਬੈਂਚ ਦੇ ਉੱਤੇ ਉਹਨਾਂ ਦੀ ਤਰਫੋਂ ਅਦਮੇ ਇਤਮਾਦ ਦਾ ਇਜ਼ਹਾਰ ਕੀਤਾ ਗਿਆ ਤੇ ਅਦਲੀਆ ਦੇ ਖਿਲਾਫ ਰੈਫਰੈਂਸ ਲਿਆਉਣ ਦੀ ਵੀ ਤਿਆਰੀਆਂ ਕੀਤੀ ਜਾ ਰਹੀਆਂ ਨੇ। ਜੱਜਾਂ ਉੱਤੇ ਪ੍ਰੈਸ਼ਰ ਪਾ ਕੇ ਚੀਫ ਜਸਟਿਸ ਨੂੰ ਵੀ ਘਰ ਜਾਣ ਦੀਆਂ ਧਮਕੀਆਂ ਦਿੱਤੀ ਜਾ ਰਹੀਆਂ ਨੇ। ਮੁਲਕ ਦੀ ਸਭ ਤੋਂ ਵੱਡੀ ਅਦਾਲਤ ਦੇ ਜੱਜ ਜਿਹੜੇ ਨੇ ਉਹ ਇਸਲਾਮਾਬਾਦ ਪਹੁੰਚ ਚੁੱਕੇ ਨੇ। ਅੱਜ ਇਸਲਾਮਾਬਾਦ ਦੇ ਇੱਕ ਫਾਰਮ ਹਾਊਸ ਦੇ ਵਿੱਚ ਅਹਿਮ ਮੁਲਾਕਾਤਾਂ ਹੋਣ ਜਾ ਰਹੀਆਂ ਨੇ। ਤਹਿਰੀਕ ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਤੇ ਮੁਲਕ ਦੇ ਵਕੀਲਾਂ ਨੇ ਆਇਨ ਦੀ ਹਿਫਾਜ਼ਤ ਵਾਸਤੇ ਸੜਕਾਂ ਉੱਤੇ ਆਉਣ ਦਾ ਐਲਾਨ ਕਰ ਦਿੱਤਾ ਹੈ। ਪੀਪਲਜ਼ ਪਾਰਟੀ ਦੇ ਕਾਦਰ ਮੰਦੋਖੇਲ ਨੇ ਨਵਾਜ਼ ਲੀਗ ਦੇ ਖਿਲਾਫ ਐਲਾਨੇ ਜੰਗ ਕਰ ਦਿੱਤਾ ਹੈ ਤੇ ਮਰੀਮ ਨਵਾਜ਼ ਕੋਲੋਂ ਅਸਤੀਫਾ ਮੰਗ ਲਿਆ ਹੈ। ਨਵਾਜ਼ ਸ਼ਰੀਫ ਨੂੰ ਸਊਦੀਆ ਅਰਬ ਵੱਲੋਂ ਵੀ ਦਾਵਤ ਮਿਲੀ ਹੈ। ਨਵੀਂ ਖਿਚੜੀ ਕੀ ਪੱਕ ਰਹੀ ਹੈ, ਇਹ ਸਾਰੇ ਮਾਮਲੇ ਦੇ ਉੱਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ। ਸਾਡੇ ਨਾਲ ਮੌਜੂਦ ਹੋਣਗੇ ਸੱਚ TV ਤੋਂ ਵਬਸਤਾ ਸਾਫੀ ਸਜਾਦ ਕਾਜ਼ਮੀ ਸਾਹਿਬ। अस्सलाम वालेकुम जी। सजाद भाई की हाल ने, ठीक ठाक हो? मैं ठीक ठाक सर। सजाद साहब 2-3 दिन तो जी मुल्क की जी सियासी फजा जी बहुत गर्म है। वज़ीर आज़म ਦੀ ਜ਼ੇਰ ਸਦਾਰਤ PDM ਦੀ ਜਮਾਤਾਂ ਦਾ ਅਹਿਮ ਅਜਲਾਸ ਹੋਇਆ ਹੈ ਤੇ ਜਿਹਦੇ ਵਿੱਚ ਜਿਹੜਾ ਉਹਨਾਂ ਨੇ ਮੌਜੂਦਾ ਜਿਹੜਾ ਸੁਪਰੀਮ ਕੋਰਟ ਦਾ 3 ਰੁਕਨੀ ਬੈਂਚ ਹੈ ਉਹਦੇ ਉੱਤੇ ਅਦਮ ਇਤਮਾਦ ਦਾ ਇਜ਼ਹਾਰ ਕੀਤਾ ਹੈ ਤੇ ਜੱਜਾਂ ਦੇ ਖਿਲਾਫ ਜਿਹੜਾ ਰੈਫਰੈਂਸ ਲਿਆਉਣ ਦਾ ਐਲਾਨ ਕੀਤਾ ਹੈ। ਇਹਦੇ ਬਾਰੇ ਜੋ ਸਾਡੇ ਜਿਹੜੇ ਨਾਜ਼ਰੀਨ ਨੇ ਉਹਨਾਂ ਨੂੰ ਜਿਹੜਾ ਨਾ ਆਗਾਹ ਕਰੋ ਜੀ। देखो सर PDM ਦਾ ਇਜਲਾਸ ਹੋਇਆ ਹੈ ਲੇਕਿਨ ਜਿਹੜਾ ਰੋਕਿਆ ਗਿਆ ਸਾਫੀਆਂ ਨੂੰ ਵੀ ਰੋਕਿਆ ਗਿਆ ਤੇ ਸਾਰਿਆਂ ਕੋਲ ਅਹਿਦ ਲਿਆ ਗਿਆ ਹੈ। ਉੱਥੇ ਜਿਹੜੇ ਬੰਦੇ ਮੌਜੂਦ ਸਨ ਜਿਹੜਾ ਇਜਲਾਸ ਵਿੱਚ ਸ਼ਰੀਕ ਸਨ ਉਹਨਾਂ ਕੋਲ ਅਹਿਦ ਲਿਆ ਗਿਆ ਕਿ ਤੁਸੀਂ ਖਬਰ ਕਿਸੇ ਨੂੰ ਦੇਣੀ ਨਹੀਂ, ਅਸੀਂ ਇੱਕ ਫਾਰਮਲੀ ਇੱਕ ਐਲਾਮੀਆ ਜਾਰੀ ਕਰਾਂਗੇ ਜਿਸ ਤੋਂ ਬਾਅਦ ਜਿਹੜਾ ਮੀਡੀਆ ਨੂੰ ਅਸੀਂ ਦੇ ਦਿਆਂਗੇ ਉਹ ਐਲਾਮੀਆ। ਉਹਦੇ ਵਿੱਚ ਐਸਾ ਕੀ ਹੋਇਆ ਸੀ, ਕਿਉਂ ਅਹਿਦ ਲੈਣਾ ਪੈ ਗਿਆ, ਇਹ ਵਿੱਚ ਮੇਨ ਖਬਰ ਨਿਕਲਦੀ ਹੈ ਵਿੱਚੋਂ। ਹੁਣ ਵੇਖੋ ਮੇਰੇ ਜ਼ਰਾਏ ਦੱਸਦੇ ਨੇ ਕਿ ਪੀਪਲਜ਼ ਪਾਰਟੀ ਜੱਜਸ ਦੇ ਖਿਲਾਫ ਜਿਹੜੀ ਮੌਜੂਦਾ ਸਿਚੁਏਸ਼ਨ ਚੱਲ ਰਹੀ ਹੈ ਇਹਦੇ ਹੱਕ 'ਚੋਂ ਨਹੀਂ, ਬਹਰਹਾਲ ਤਨਕੀਦ ਜ਼ਰੂਰ ਕਰ ਰਹੀ ਹੈ ਕਿਉਂਕਿ ਉਹਨਾਂ ਸਿਆਸਤ ਕਰਨੀ ਹੈ ਲੇਕਿਨ ਉਹ ਇਸ ਮੌਜੂਦਾ ਸਿਚੁਏਸ਼ਨ 'ਚੋਂ ਜੱਜਸ ਨੂੰ ਮੁਤਨਾਜ਼ਾ ਨਹੀਂ ਬਣਾਉਣਾ ਚਾਹੁੰਦੇ ਪੀਪਲਜ਼ ਪਾਰਟੀ ਦੀ ਤਰਫੋਂ। ਹਾਂ ਤੇ ਬਾਕੀ ਜਿਹੜੀ ਜਮਾਤਾਂ ਨੇ ਬਿਲਖਸੂਸ ਮੌਲਾਨਾ ਫਜ਼ਲ ਰਹਿਮਾਨ ਖੁਦ ਨੇ, ਉਸ ਤੋਂ ਇਲਾਵਾ ਮੁਸਲਿਮ ਲੀਗ ਨੂਨ ਜਿਹੜੀ ਮੇਨ ਮਰਕਜ਼ੀ ਕਿਰਦਾਰ ਅਦਾ ਕਰ ਰਹੀ ਹੈ ਉਹ ਧਮਕੀਆਂ ਵੀ ਦੇ ਰਹੀ ਹੈ ਤੇ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਧਮਕੀ ਨਾਲ ਹੀ ਕੰਮ ਚੱਲ ਜਾਏ ਤੇ ਸਾਨੂੰ ਰੈਫਰੈਂਸ ਦੀ ਜ਼ਰੂਰਤ ਨਾ ਪਵੇ। ਲੇਕਿਨ ਰੈਫਰੈਂਸ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਕਿ ਪੀਪਲਜ਼ ਪਾਰਟੀ ਸਾਰੇ ਜਿਹੜਾ ਮਾਮਲੇ ਦੇ ਵਿੱਚ ਇੱਕ ਸਾਈਡ ਤੇ, ਹਾਲਾਂਕਿ ਬਿਲਾਵਲ ਭੁੱਟੋ ਜ਼ਰਦਾਰੀ ਸਮੇਤ ਸੈਨੇਟਰ ਸ਼ੇਰੀ ਰਹਿਮਾਨ ਹੈ ਉਹਨਾਂ ਨੇ ਵੀ ਇਹ ਕਿਹਾ ਕਿ ਜਿਹੜਾ ਕਿ ਸਾਨੂੰ ਜਿਹੜਾ ਇਸ ਬੈਂਚ ਦੇ ਉੱਤੇ ਜਿਹੜਾ ਇਤਮਾਦ ਨਹੀਂ ਹੈ। ਸਰ ਵੇਖੋ ਸਿਆਸਤ ਦਾ ਜਿਹੜਾ ਰੁਖ ਹੈ ਦੋ ਹੀ ਹੈ, ਇੱਕ ਹੈ ਇਮਰਾਨ ਖਾਨ ਦੀ ਤਰਫ, ਦੂਜਾ ਹੈ PDM ਦੀ ਤਰਫੋਂ। ਹੁਣ ਜਿਹੜਾ PDM ਨੂੰ ਛੱਡੇਗਾ ਉਹ ਤੀਜਾ ਰੁਖ ਬਣ ਜਾਏਗਾ ਤੇ ਕੋਈ ਫਿਲਹਾਲ ਮੌਜੂਦਗੀ ਇਸ ਸਿਚੁਏਸ਼ਨ ਵਿੱਚ ਨਾ ਕੋਈ ਜਮਾਤ ਨਹੀਂ ਚਾਹੁੰਦੀ ਕਿ ਅਸੀਂ ਕੋਈ ਅਲੱਗ ਮਹਾਜ਼ ਖੜਾ ਕਰ ਦਈਏ, ਲੇਕਿਨ ਚਾਹੁੰਦੇ ਜ਼ਰੂਰ ਨੇ ਕਿ ਅਸੀਂ ਇੰਤਖਾਬਾਤ ਤੋਂ ਪਹਿਲੇ ਆਪਣਾ ਜਿਹੜਾ ਰਾਸਤਾ ਹੈ ਉਹ ਅਲੱਗ ਕਰੀਏ ਤਾਂ ਕਿ ਉਸ ਤੋਂ ਬਾਅਦ ਅਸੀਂ ਲੋਕਾਂ ਨੂੰ ਬਿਆਨੀਆਂ ਬਣਾ ਸਕੀਏ। ਇਹਦਾ ਮਤਲਬ ਕੀ ਲੱਗ ਰਿਹਾ ਜਿਹੜਾ ਕਾਦਰ ਮੰਦੋਖੇਲ ਨੇ ਅੱਜ ਬਿਆਨ ਦਿੱਤਾ ਹੈ ਤੇ ਐਲਾਨੇ ਜੰਗ ਕੀਤਾ ਹੈ ਉਹਨੇ ਨੂਨ ਲੀਗ ਦੇ ਖਿਲਾਫ ਤੇ ਮਰੀਮ ਨਵਾਜ਼ ਕੋਲੋਂ ਵੀ ਅਸਤੀਫਾ ਮੰਗਿਆ ਕਿ ਕਿਉਂਕਿ ਪਿਛਲੇ ਦਿਨੋਂ ਮਰੀਮ ਨਵਾਜ਼ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜੀ ਮੌਜੂਦਾ ਹਕੂਮਤ ਹੈ ਉਹ ਸਾਡੀ ਹਕੂਮਤ ਨਹੀਂ ਹੈ। ਦੇਖੋ ਸਰ ਇਹ ਚੀਜ਼ਾਂ ਦੱਸ ਰਹੀਆਂ ਨੇ ਕਿ ਕੀ ਚੱਲ ਰਿਹਾ ਹੈ। ਵਫਾਕੀ ਕਾਬੀਨੇ ਦੇ ਇਜਲਾਸ ਵਿੱਚ ਵੀ ਕੁਝ ਦਿਨ ਪਹਿਲੇ ਤੁਸੀਂ ਵੇਖਿਆ ਹੋਣਾ ਕਿ ਸ਼ਾਜ਼ੀਆ ਮਰੀ ਨੂੰ ਕੱਢ ਦਿੱਤਾ ਗਿਆ ਸੀ, ਇਹਨਾਂ ਜਾਣ ਨਹੀਂ ਦਿੱਤਾ ਗਿਆ ਸੀ। ਇਹ ਸਿਚੁਏਸ਼ਨ ਦੱਸ ਰਹੀ ਹੈ ਕਿ ਪੀਪਲਜ਼ ਪਾਰਟੀ ਦੀ ਅਲੱਗ ਲਾਈਨ ਹੋ ਰਹੀ ਹੈ ਤੇ ਨੂਨ ਲੀਗ ਦੀ ਅਲੱਗ ਲਾਈਨ ਹੋ ਰਹੀ ਹੈ। ਨੂਨ ਲੀਗ ਦੇ ਅੰਦਰ ਵੀ ਐਸੇ ਵਜ਼ਰਾ ਨੇ ਜਿਹੜੇ 3-4 ਐਸੇ ਹਨ ਜਿਹੜੇ ਖੁੱਲੀ ਤੌਰ ਤੇ ਕਹਿ ਰਹੇ ਨੇ ਕਿ ਪੀਪਲਜ਼ ਪਾਰਟੀ ਕੋਲ ਅਲੱਗ ਹੋ ਜਾਓ, ਪੀਪਲ ਪਾਰਟੀ ਕੋਲ ਅਲੱਗ ਹੋ ਜਾਓ। ਇਹ ਸਾਡੀ ਜਿਹੜੀ ਚੀਜ਼ਾਂ ਨੇ ਉਹ ਦੱਸਦੀ ਹੈ, ਲੀਕ ਕਰਦੀ ਹੈ, ਉਸ ਤੋਂ ਬਾਅਦ ਸਾਡੇ ਖਿਲਾਫ ਉਹ ਬਿਆਨੀਆਂ ਬਣ ਜਾਂਦਾ ਹੈ। ਤੇ ਹੁਣ ਮੌਜੂਦਗੀ 'ਚ ਇਸ ਸਿਚੁਏਸ਼ਨ ਵਿੱਚ ਤੁਹਾਡੇ ਸਾਹਮਣੇ ਚੀਜ਼ਾਂ ਲੱਗ ਰਹੀਆਂ ਨੇ ਕਿ ਪੀਪਲ ਪਾਰਟੀ ਅਲੱਗ ਲੈਣਾ ਚੱਕਰ 'ਚ ਹੈ ਤੇ ਉਸ ਤਰਾਜ਼ਰ 'ਚੋਂ ਨਿੱਕੇ ਪ੍ਰੈਸ਼ਰ ਪਾਏ ਜਾ ਰਹੇ। ਇਸ ਤੋਂ ਪਹਿਲਾਂ ਤੁਸੀਂ ਵੇਖਿਆ ਹੋਏਗਾ ਬਿਲਾਵਲ ਭੁੱਟੋ ਜਿਹੜੇ ਕਰਾਚੀ ਗਏ ਸਨ ਉਹਨਾਂ ਖੁਦ ਕੇ ਲਾਲੀ ਸਾਈਡ ਤੇ ਹੋ ਰਹੇ ਹਨ ਲੇਕਿਨ ਉਹ ਜ਼ਰਦਾਰੀ ਸਾਹਿਬ ਵਿੱਚ ਆ ਗਏ ਤਾਂ ਉਹਨੇ ਕਿਹਾ ਨਹੀਂ ਫਿਲਹਾਲ ਵਕਤ ਦੀ ਜ਼ਰੂਰਤ ਹੈ ਅਸੀਂ ਕਿ ਇਤਾਅਤ ਕਰੀਏ। ਮੇਰੇ ਖਿਆਲ ਦੇ ਵਿੱਚ ਪੀਪਲਜ਼ ਪਾਰਟੀ ਦੇ ਜਿਹੜੇ ਆਪਣਾ ਦੁਬਈ ਦੇ ਵਿੱਚ ਮੁਲਾਕਾਤਾਂ ਹੋਈਆਂ ਨੇ ਆਸਫ ਜ਼ਰਦਾਰੀ ਸਾਹਿਬ ਨਾਲ, ਇਹ ਸਾਰਾ ਉੱਥੇ ਜਾ ਕੇ ਮਾਮਲਾ ਸੈੱਟ ਹੋਏ ਨੇ। ਸਰ ਸਾਡਾ ਜਿਤਨੀ ਵੀ ਮੁਲਕੀ ਸਿਆਸਤ ਹੈ ਤੁਸੀਂ ਪਿਛਲੇ 40 ਸਾਲ ਵੇਖ ਲਓ, ਸਾਰੀ ਦੀ ਸਾਰੀ ਸਿਆਸਤ ਜਿਹੜਾ ਮਰਕਜ਼ ਰਿਹਾ ਹੈ ਉਹ ਜਾਂ ਜਾਤੀ ਉਮਰਾ ਰਿਹਾ ਹੈ। ਅਗਰ ਜਾਤੀ ਉਮਰਾ ਦੇ ਬੰਦੇ ਇੱਥੇ ਮੌਜੂਦ ਨਹੀਂ ਤਾਂ ਫਿਰ ਉਹ ਮਰਕਜ਼ ਗਲਫ ਰਿਹਾ ਹੈ, ਜਾਂ UAE ਹੁੰਦਾ ਹੈ, ਕਤਰ ਹੁੰਦਾ ਹੈ ਜਾਂ ਫਿਰ ਸਾਊਦੀ ਅਰਬ ਹੁੰਦਾ ਹੈ। ਹੁਣ ਫਿਰ ਮੇਰੇ ਖਿਆਲ ਦੇ ਵਿੱਚ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਊਦੀ ਅਰਬ ਜਿਹੜਾ ਮੁਲਕੀ ਸਿਆਸਤ ਦਾ ਜਿਹੜਾ ਉਹ ਮਰਕਜ਼ ਬਣਨ ਜਾ ਰਿਹਾ ਕਿਉਂਕਿ ਸਾਊਦੀ ਹੁਕਾਮ ਨੇ ਨਵਾਜ਼ ਸ਼ਰੀਫ ਨੂੰ ਜਿਹੜਾ ਦਾਅਵਤ ਦਿੱਤੀ ਹੈ ਤੇ ਨਵਾਜ਼ ਸ਼ਰੀਫ ਜਿਹੜੇ ਸਾਊਦੀ ਅਰਬ ਆ ਰਹੇ ਨੇ ਤੇ ਮੇਰੇ ਖਿਆਲ ਦੇ ਵਿੱਚ ਸਾਰਾ ਉੱਥੇ ਬੈਕਡੋਰ ਤੇ ਸਾਰਾ ਮਾਮਲਾ ਜਿਹੜਾ ਅਦਲੀਆ ਦਾ ਹੀ ਉੱਥੇ ਡਿਸਕਸ ਹੋਏਗਾ। ਬਿਲਕੁਲ ਇੰਝ ਹੀ ਹੈ ਲੇਕਿਨ ਉਸ ਤੋਂ ਪਹਿਲੇ ਵੇਖੋ ਜਿਹੜਾ ਚੀਜ਼ਾਂ ਸਨ ਪਾਕਿਸਤਾਨ ਦੇ ਬੇਸ ਵਿੱਚ ਉਹ ਪਾਕਿਸਤਾਨ ਤੋਂ ਨਿਕਲੀਆਂ ਤਾਂ ਬਾਹਰ ਗਈਆਂ ਨੇ ਨਾ। ਵੇਖੋ ਇਹ ਮੇਨ ਸਿਚੁਏਸ਼ਨ ਤੇ ਇਹ ਹੈ ਨਾ ਕਿ ਪਾਕਿਸਤਾਨ 'ਚ ਕੋਈ ਐਸਾ ਬੰਦਾ ਨਹੀਂ ਜਿਹੜਾ ਮੁਜ਼ਾਕਰਾਤ ਕਰਾ ਸਕੇ ਜਾਂ ਕੋਈ ਐਸਾ ਨਿਊਟਰਲ ਵਾਕਈ ਸਹੀ ਮਾਨੇ 'ਚ ਨਹੀਂ ਜਿਹੜਾ ਸਾਰਿਆਂ ਨੂੰ ਇਕੱਠੇ ਬਿਠਾ ਕੇ ਇੱਕ ਥਾਂ ਤੇ ਬਿਠਾ ਕੇ ਗੱਲਬਾਤ ਕਰਵਾਏ। ਇਸ ਵਾਸਤੇ ਹੁਣ ਸਾਰੀ ਚੀਜ਼ਾਂ ਦੁਬਾਰਾ ਗਲਫ ਜਾ ਰਹੀਆਂ ਨੇ ਤੇ ਹੁਣ ਲੱਗ ਰਿਹਾ ਹੈ ਕਿ ਉਹ ਕੋਸ਼ਿਸ਼ ਕਰਨਗੇ ਕਿ ਉਠਾਇਆ ਜਾਏ ਕਿਉਂਕਿ ਮੌਜੂਦਾ ਸਿਚੁਏਸ਼ਨ 'ਚ ਮੁਸਲਿਮ ਲੀਗ ਨੂਨ ਮੁਜ਼ਾਕਰਾਤ ਵਾਸਤੇ ਤਿਆਰ ਨਹੀਂ ਹੈ, ਐਸਟੈਬਲਿਸ਼ਮੈਂਟ ਵੀ ਤਿਆਰ ਨਹੀਂ ਹੈ। PTI 2 ਵਾਰੀ ਰਾਸਤੇ
ਰਾਬਤਾ ਕਰ ਚੁੱਕੀ ਹੈ ਤੇ ਦੋਵਾਂ ਵਾਰੀ ਜਿਹੜਾ ਹੈ ਇਨਕਾਰ ਸਾਫ਼ ਕੀਤਾ ਗਿਆ ਹੈ, ਕਿਉਂਕਿ ਨੂਨ ਲੀਗ ਚਾਹੁੰਦੀ ਕਿ ਅਸੀਂ ਆਪਣਾ ਬਿਆਨੀਆ ਬਣਾਈਏ, ਸਾਨੂੰ ਥੋੜਾ ਟਾਈਮ ਮਿਲ ਜਾਏ, ਉਸ ਤੋਂ ਬਾਅਦ ਅਸੀਂ ਜਾਵਾਂਗੇ। ਤੇ ਐਸਟੈਬਲਿਸ਼ਮੈਂਟ ਪਹਿਲੇ ਕਹਿ ਚੁੱਕੀ ਹੈ ਕਿ ਸਾਨੂੰ ਜਿਵੇਂ ਤੁਸੀਂ ਮਤਰਾਜ਼ਾ ਬਣਾਇਆ ਆਪਣਾ ਰਜੀਮ ਚੇਂਜ ਦਾ ਬਿਆਨੀਆ ਵਾਪਸ ਨਹੀਂ ਲਓਗੇ ਤੇ ਸਾਡੀ ਤਰਫੋਂ ਮੁਜ਼ਾਕਰਾਤ ਨਾਮੁਮਕਿਨ। ਵਜ਼ੀਰ ਆਜ਼ਮ ਦੀ ਜ਼ੇਰ ਸਦਾਰਤ ਅਜਲਾਸ ਹੋਇਆ ਤੇ ਪੀਡੀਐਮ ਦੇ ਰਹਿਨੁਮਾਵਾਂ ਨੇ ਮੌਜੂਦਾ 3 ਰੁਕਨੀ ਬੈਂਚ ਦੇ ਉੱਤੇ ਅਦਮ ਇਤਮਾਦ ਦਾ ਐਲਾਨ ਕੀਤਾ ਹੈ ਤੇ ਜੱਜਾਂ ਦੇ ਖਿਲਾਫ ਰੈਫਰੈਂਸ ਲਿਆਉਣ ਦਾ ਵੀ ਜਿਹੜਾ ਕਿਹਾ ਗਿਆ ਹੈ, ਤੇ ਇਹਦੇ ਬਾਰੇ 'ਚ ਤੁਸੀਂ ਕੀ ਆਪਣਾ ਵਿਚਾਰ ਸਾਂਝੇ ਕਰੋਗੇ? ਸਰ ਇਹਦੀ ਵੇਖੋ ਮੁਸਲਿਮ ਲੀਗ ਨੂਨ ਦੇ ਜਿਹੜੇ ਕਰਤਾ ਧਰਤਾ ਫਿਲਹਾਲ ਮੌਜੂਦਾ ਸਿਚੁਏਸ਼ਨ ਜਿਹਨੇ ਉਹ ਹਨ ਰਾਣਾ ਸਨਾਉਲਾ ਜਿਹੜਾ ਸਦਰ ਵੀ ਹਨ, ਹਾਲਾਂਕਿ ਇਸ ਤੋਂ ਬਾਵਜੂਦ ਕਿ ਬੜਾ ਪ੍ਰੈਸ਼ਰ ਸੀ ਉਹਨੂੰ ਹਟਾਉਣ ਵਾਸਤੇ, ਲੇਕਿਨ ਹਟਾਇਆ ਨਹੀਂ ਗਿਆ। ਮਰੀਮ ਦੇ ਬੜੇ ਕਲੋਜ਼ ਨੇ ਤੇ ਮਗਰ ਉਹ ਤੇ ਤਾਂ ਨਹੀਂ ਨਾ ਹਟਾਏ ਜਾ ਰਹੇ ਕਿ ਰਾਣਾ ਸਨਾਉਲਾ ਸ਼ਬਾਜ਼ ਸ਼ਰੀਫ ਦੇ ਬੰਦੇ ਨੇ ਨਾ। ਬਿਲਕੁਲ ਇਹੀ ਹੈ ਕਿਉਂਕਿ ਸ਼ਬਾਜ਼ ਸ਼ਰੀਫ ਦਾ ਗਰੁੱਪ ਹੀ ਇਸ ਵਕਤ ਪ੍ਰੋਮੀਨੈਂਟ ਹੈ ਤੇ ਉਹ ਡੋਮੀਨੇਟ ਉਹੀ ਹੈ ਤੇ ਉਹੀ ਡੋਮੀਨੇਸੀ ਆਪਣੀ ਸ਼ੋਅ ਵੀ ਕਰ ਰਿਹਾ ਹੈ। तो मौजूदा सिचुएशन जो जी थोड़े सामने सिचुएशन बनी है कि रेफरेंस वाली सिर्फ गेम चल रही है। मेरे वजारत कानून ने ज़राए दस देने कि फिलहाल ऐसी कोई हदायत दी नहीं गई सेंटर आज़म नज़ीर तारक की तरफों कि तुम कोई रेफरेंस तैयार करो या इस रेफरेंस के हवाले नाल कोई तैयारियां पकड़ो। फिलहाल ये सिर्फ और सिर्फ कोशिश की जा रही है कि ब्लैकमेल किया जाए या दबाव पाया जाए, लोगों को दसिया जाए कि साढ़े को ऑप्शन मौजूद है, लेकिन ऑप्शन यूटिलाइज किस लिए करना है, किन्ने दिनों च करना है, ये थोड़ा वक्त ही दसेगा। मतलब कि चीफ जस्टिस ते प्रेशर पा रहे ने कि या तो खुद ब खुद अपने आप ਨੂੰ ਬੈਂਚ ਤੋਂ ਅਲੱਗਾ ਕਰ ਲੈਣ ਜਾਂ ਫਿਰ ਦੂਸਰੀ ਸੂਰਤ ਦੇ ਵਿੱਚ ਉਹਨਾਂ ਨੂੰ ਘਰ ਭੇਜ ਦਿੱਤਾ ਜਾਏਗਾ। ਬਿਲਕੁਲ ਇੰਜ ਹੀ ਹੈ, ਬਿਲਕੁਲ ਤੁਸੀਂ ਬਜਾ ਫਰਮਾ ਰਹੇ ਹੋ ਕਿ ਉਹ ਕੋਸ਼ਿਸ਼ ਇਹੀ ਕਰ ਰਹੇ ਨੇ ਕਿ ਦੱਸ ਰਹੇ ਨੇ ਕਿ ਸਾਡੇ 3 ਰੁਕਨੀ ਬੈਂਚ ਵਿੱਚੋਂ 2 ਬੈਂਚ ਜਿਹੜੇ 2 ਮੈਂਬਰ ਨੇ, ਜਿਹੜੇ 2 ਜੱਜਸ ਸਾਹਿਬਾਨ ਨੇ ਉਹ ਸਾਡੇ ਖਿਲਾਫ ਨੇ। ਇਸ ਵਾਸਤੇ ਅਸੀਂ ਫੈਸਲਾ ਮੰਨਣ ਤਿਆਰ ਹੀ ਨਹੀਂ ਔਰ ਮੁਮਕਿਨ ਤੌਰ ਸਿਚੁਏਸ਼ਨ ਵੀ ਕੁਝ ਇੰਜ ਬਣ ਰਹੀ ਸੀ ਕਿ 3 ਰੁਕਨੀ ਜਿਹੜਾ ਬੈਂਚ ਉਹਦੇ ਵਿੱਚ ਜਿਹੜਾ ਫੈਸਲਾ ਆਉਣਾ ਸੀ ਉਹ ਵੀ ਮੁਮਕਿਨ ਤੌਰ ਤੇ 2 ਵਿਕਦਾ ਹੀ ਆਉਣਾ ਸੀ। ਇਹਨਾਂ ਪਹਿਲੇ ਸਿਚੁਏਸ਼ਨ ਇਹ ਕਲੀਅਰ ਕਰ ਦਿੱਤੀ ਕਿ ਲੋਕਾਂ ਨੂੰ ਸਮਝ ਆ ਜਾਏ ਕਿ ਅਸੀਂ ਕਿਸ ਜੱਜ ਦੇ ਬਾਰੇ ਗੱਲ ਕਰ ਰਹੇ ਹਾਂ। ਮੇਨ ਜਿਹੜੀ ਇਹਨਾਂ ਦਾ ਹੈ ਉਹ ਹੈ ਚੀਫ ਜਸਟਿਸ ਸਾਹਿਬ, ਤੇ ਕਹਿੰਦੇ ਨੇ ਉਹ ਸਾਈਡ ਤੇ ਹੋ ਜਾਣ ਤੇ ਉਹ ਫੁੱਲ ਕੋਰਟ ਤਰਫ ਜਾਣ। ਲੇਕਿਨ ਪੀਟੀਆਈ ਵੀ ਵਾਜ਼ਿਹ ਤੌਰ ਤੇ ਕਹਿ ਚੁੱਕੀ ਸਾਨੂੰ ਕਿਸੇ ਰੈਫਰੈਂਸ ਨਾਲ ਕੋਈ ਮਸਲਾ ਨਹੀਂ, ਅਸੀਂ ਫਿਲਹਾਲ ਜਿਹੜੀ ਹੈ ਸਾਡੀ ਜੰਗ ਹੈ ਉਹ ਆਇਨ ਕਾਨੂੰਨ ਦੀ ਪਾਸਦਾਰੀ ਦੀ ਹੈ। ਸਜਾ ਸਾਹਿਬ ਸਾਰੇ ਮਾਮਲਾ ਦੇ ਉੱਤੇ ਪੀਟੀਆਈ ਜਿਹੜੀ ਹੈ ਨਾ ਬੜੇ ਲਾਈਟ ਮੂਡ ਦੇ ਵਿੱਚ ਕਪਤਾਨ ਨੇ ਜਿਹੜਾ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਜਿਹਦੇ ਵਿੱਚ ਉਹਨੇ ਕਹਿ ਕੇ ਸਾਨੂੰ ਆਇਨ ਦਾ ਤਹਫਜ਼ ਚਾਹੀਦਾ ਹੈ, ਫੈਸਲਾ ਭਾਵੇਂ ਸਾਡੇ ਹੱਕ 'ਚ ਆਵੇ ਭਾਵੇਂ ਸਾਡੇ ਖਿਲਾਫ ਹੋਵੇ। ਤੇ ਇਹਦੇ ਨਾਲ ਨਾਲ ਜਿਹੜਾ ਲਾਹੌਰ ਹਾਈ ਕੋਰਟ ਦੇ ਵਕਲਾ ਬਾਰ ਨੇ ਉਹਨਾਂ ਨੇ ਵੀ ਐਲਾਨ ਕੀਤਾ ਕਿ ਅਗਰ ਆਇਨ ਦੇ ਉੱਤੇ ਅਮਲ ਨਾ ਹੋਇਆ ਜਾਂ ਆਇਨ ਤੋਂ ਬਾਹਰ ਕੋਈ ਚੀਜ਼ ਵੀ ਹੋਈ ਤੇ ਅਸੀਂ ਅਦਲੀਆ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖਲੋਵਾਂਗੇ ਤੇ ਸੜਕਾਂ ਤੋਂ ਜਾਂ ਤੋਂ ਅਸੀਂ ਗਰੇਜ਼ ਨਹੀਂ ਕਰਾਂਗੇ। बिल्कुल जी है, पाकिस्तान तहरीक इंसाफ बड़ी डिफेंसिव मोड तो थोड़ा सा अगला मोड पकड़ रही है, अग्रेसिव तरफ बढ़ रही है। वो सिचुएशन मौजूदा थोड़े सामने है कि कोशिश की थी कि कुरैशी साहब ਨੂੰ भेजा गया इस्लामाबाद ਉਹ ਦੌਰੇ 'ਤੇ ਨੇ ਤੇ ਮੁxtਲਿਫ ਜਮਾਤਾਂ ਨਾਲ ਉਹ ਸਟੇਕ ਹੋਲਡਰ ਜਿਨ੍ਹਾਂ ਦੇ ਵਿੱਚੋਂ ਲੱਗਦਾ ਇਹਨਾਂ ਨੂੰ ਕਿ 2-3 ਸੀਟਾਂ ਸਾਨੂੰ ਮਿਲ ਜਾਣਗੀਆਂ, ਜਿਹਦੇ ਵਿੱਚ MWM ਦੇ ਲੋਕਾਂ ਨਾਲ ਮੁਲਾਕਾਤ ਹੋਈ, ਇਹਨਾਂ ਦੀ ਰਾਜਾ ਨਾਸਰ ਸਾਹਿਬ ਨਾਲ ਮੁਲਾਕਾਤ ਹੋਈ ਤੇ ਉਸ ਤੋਂ ਬਾਅਦ ਦੂਜੇ ਦੀਗਰ ਜਿਹੜੇ ਹਨ ਸਟੇਕ ਹੋਲਡਰ ਜਿਨ੍ਹਾਂ ਜਮਾਤ ਇਸਲਾਮੀ ਹੈ ਉਹਨਾਂ ਨਾਲ ਮੁਲਾਕਾਤ ਕੀਤੀ ਹੈ। ਸਦ ਉਮਰ ਨੇ ਮਤਲਬ ਕਿ ਸਾਰੇ ਜਿਹੜੇ ਲੋਕ ਨੇ ਉਹ MKM ਨਾਲ ਵੀ ਜਿਹੜੀ ਹੈ ਹੋਈ ਉਹਨਾਂ ਦੀ ਮੁਲਾਕਾਤ। ਬਿਲਕੁਲ MKM ਦੇ ਨਾਲ ਪਾਰਲੀਮੈਂਟ ਲੌਜਿਕ 'ਚ ਰਾਬਤਾ ਹੋਇਆ ਸੀ। ਪਾਰਲੀਮੈਂਟ ਲੌਜਿਕ ਤੋਂ ਉਹਨਾਂ ਕਿਹਾ ਸੀ ਕਿ ਫਿਲਹਾਲ ਅਸੀਂ ਸਿਚੁਏਸ਼ਨ 'ਚੋਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਸੇ ਮਿਲ ਸਕਦੇ ਹੋ। ਤੇ ਬਾਹਰ ਰਾਬਤੇ ਟੈਲੀਫੋਨਿਕ ਹੋਇਆ ਮੁਲਾਕਾਤ, ਫਿਲਹਾਲ ਇਸ ਵਕਤ ਤੱਕ ਕੋਈ ਮੁਲਾਕਾਤ ਨਹੀਂ ਹੋਈ, ਲੇਕਿਨ ਮੁਲਾਕਾਤ ਹੋਣ ਦੇ ਚਾਂਸਸ ਜ਼ਰੂਰ ਨੇ। ਤੇ ਉਸ ਤੋਂ ਬਾਅਦ ਜਿਹੜੀ ਸਿਚੁਏਸ਼ਨ ਸਾਹਮਣੇ ਬਣ ਰਹੀ ਹੈ ਤੇ ਹੁਣ ਨੂੰ ਲਿਖੇ ਚਾਹੁੰਦੀ ਕਿ ਸਾਡੇ ਹੱਥ 'ਚੋਂ ਅਗਰ ਗੇਂਦ ਨਿਕਲਦੀ ਹੈ ਤੇ ਕਿਸੇ ਦੇ ਹੱਥ 'ਚੋਂ ਨਾ ਜਾਏ, ਯਾਨੀ ਕਿ ਮਾਰਸ਼ਲ ਆਰਟ ਤਰਫੋਂ ਧਮਕੀਆਂ ਦਿੰਦੀ ਨਜ਼ਰ ਆਉਂਦੀ ਹੈ। ਇਹ ਮਾਰਸ਼ਲ ਆਰਟ ਦੀ ਪੱਟੀ ਪੜ੍ਹਾ ਕੌਣ ਰਿਹਾ ਹੈ? ਵੇਖੋ ਇਹ ਉਹ ਜਮਾਤਾਂ ਨੇ ਜਿਹੜੀਆਂ ਬੜੀ ਕਲੋਜ਼ ਨੇ ਐਸਟੈਬਲਿਸ਼ਮੈਂਟ ਦੀਆਂ, ਤੇ ਐਸਟੈਬਲਿਸ਼ਮੈਂਟ ਹੀ ਮਾਰਸ਼ਲ ਆਰਟ ਦੀ ਤਰਫ ਲੈ ਕੇ ਜਾਂਦੀ ਹੈ। ਤੇ ਹੁਣ ਵੇਖੋ ਅਗਰ ਇਹ ਜਮਾਤਾਂ ਕਿਹਾ ਜਾਂਦੀਆਂ ਨੇ ਕਿ ਮਾਰਸ਼ਲ ਆਰਟ ਦੀ ਤਰਫ ਜਾ ਰਹੇ ਹਨ, ਫਿਰ ਵੇਖੋ ਸੂਰਤ-ਏ-ਹਾਲ ਕਿਤੇ ਜਾ ਰਹੀ ਹੈ। ਮੈਨੂੰ ਤਾਂ ਇਹ ਲੱਗਦਾ ਹੈ ਕਿ ਸਾਰੇ ਮਾਮਲਾਤ ਦੇ ਉੱਤੇ ਜਿਹੜਾ ਕਪਤਾਨ ਸੱਜੀ ਦਿਖਾ ਕੇ ਖੱਬੀ ਮਾਰਦੇ ਨੇ, ਮੈਨੂੰ ਲੱਗ ਰਿਹਾ ਕਿ ਇਹਨਾਂ ਦਾ ਵੀ ਜਿਹੜਾ ਬੈਕਡੋਰ ਕੋਈ ਐਸਟੈਬਲਿਸ਼ਮੈਂਟ ਦੇ ਨਾਲ ਕੋਈ ਰਾਬਤਾ ਚੱਲ ਰਿਹਾ ਹੈ, ਇਸ ਵਜ੍ਹਾ ਤੋਂ ਜਿਹੜੇ ਨੇ ਉਹ ਇਤਨੇ ਮੁਤਮਿਨ ਨਜ਼ਰ ਆ ਰਹੇ ਨੇ। ਸਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 2 ਵਾਰ ਰਾਬਤੇ ਕਰਨ ਦੀ ਕੋਸ਼ਿਸ਼ ਕੀਤੀ ਹੈ ਪਾਕਿਸਤਾਨ ਤਹਿਰੀਕ ਇਨਸਾਫ ਨੇ ਵਾਜ਼ਿਹ ਤੌਰ ਤੇ, ਲੇਕਿਨ ਐਸਟੈਬਲਿਸ਼ਮੈਂਟ ਪਿੱਛੇ ਹਟੀ ਹੈ। ਉਹ ਕਹਿੰਦੀ ਰਜੀਮ ਚੇਂਜ ਦਾ ਬਿਆਨੀਆ ਉਹ ਸਾਨੂੰ ਮਨਜ਼ੂਰ ਨਹੀਂ, ਉਹਦੇ ਪਿੱਛੇ ਹਟੋ, ਤਮਾਫੀ ਮੰਗੋ ਸਾਡੇ ਕੋਲ, ਉਸ ਤੋਂ ਬਾਅਦ ਸੋਚਾਂਗੇ ਤੁਹਾਨੂੰ ਲੈ ਕੇ ਆਉਣਾ ਜਾਂ ਨਹੀਂ ਆਉਣਾ। ਲੇਕਿਨ ਇਸ ਵਕਤ ਐਸਟੈਬਲਿਸ਼ਮੈਂਟ ਅਗਰ ਇਹ ਕੰਮ ਕਰਦੀ ਵੀ ਹੈ ਤਾਂ ਸਿਰਫ ਸਿਆਸਤ ਵਿੱਚ ਆ ਕੇ ਕਰਦੀ ਪਈ ਹੈ। ਉਹਦਾ ਕੋਈ ਤਰੀਕਾ ਨਹੀਂ, ਉਹਦਾ ਕੋਈ ਸੋਚ ਵਿਚਾਰ ਨਹੀਂ ਕਿ ਉਹ ਦੁਬਾਰਾ ਲੈ ਕੇ ਆਉਂਦੀ ਪਾਕਿਸਤਾਨ ਤਹਿਰੀਕ ਇਨਸਾਫ ਨੂੰ। ਕਿਉਂਕਿ ਜਿਹੜੇ ਕੱਲ ਇਸਲਾਮਾਬਾਦ ਦੇ ਫਾਰਮ ਹਾਊਸ ਤੇ ਜਿਹੜੀ ਹੈ ਇੱਕ ਇਕੱਠ ਹੋ ਰਿਹਾ, ਉਸ ਇਕੱਠ ਦੇ ਵਿੱਚ ਅਦਲੀਆ ਤੋਂ ਵਬਸਤਾ ਜਿਹੜੇ ਲੋਕ ਨੇ ਉਹ ਵੀ ਸ਼ਰੀਕ ਹੋਣਗੇ, ਸਿਆਸੀ ਜਮਾਤਾਂ ਦੇ ਵੀ ਸ਼ਰੀਕ ਲੋਕ ਹੋਣਗੇ ਤੇ ਹੋ ਸਕਦਾ ਕਿ ਐਸਟੈਬਲਿਸ਼ਮੈਂਟ ਦੇ ਵੀ ਉੱਥੇ ਹਾਜ਼ਰੀ ਹੋਵੇ। ਇਸ ਦੇ ਬਾਰੇ 'ਚ ਤੁਸੀਂ ਆਪਣਾ ਕੀ ਕਹਿ ਰਹੇ ਹੋ? ਬਿਲਕੁਲ ਪਾਲਿਸੀ ਮੇਕਰ ਨੇ ਸਾਰੇ ਦੇ 5 ਰੁਕਨੀ ਮੇਰੇ ਇਤਲਾਤ ਫਿਲਹਾਲ ਇਸ ਵਕਤ ਤੱਕ ਇਹ ਨੇ ਕਿ 5 ਹੋਣਗੇ ਲੋਕ, ਮੁxtਲਿਫ ਸ਼ਖਸੀਅਤ ਹੋਣਗੀਆਂ, ਪਾਲਿਸੀ ਮੇਕਰ ਹੋਣਗੇ, ਮੁxtਲਿਫ ਇਦਾਰਿਆਂ ਦੇ ਲੋਕ ਹੋਣਗੇ ਤੇ ਉਹੀ ਮੁਲਾਕਾਤ ਇਸ਼ਾਰਾ ਜਿਸ ਤਰਫ ਪਹਿਲੇ ਚੀਫ ਜਸਟਿਸ ਸਾਹਿਬ ਨੇ ਪਿਛੇ ਲਾਸਟ ਹੀਅਰਿੰਗ 'ਚ ਆਪਣਾ ਹਵਾਲਾ ਦਿੱਤਾ ਸੀ ਕਿ ਮੈਂ ਮੰਡੀ ਨੂੰ ਆਵਾਂਗਾ ਤਾਂ ਇੱਕ ਅਹਿਮ ਮੁਲਕ ਵਾਸਤੇ ਦਿਨ ਸਾਬਤ ਹੋਏਗਾ ਜਿਸ ਵਿੱਚ ਅਹਿਮ ਚੀਜ਼ਾਂ ਲੈ ਕੇ ਆਵਾਂਗਾ। ਤੇ ਇਹ ਉਸੇ ਮੀਟਿੰਗ ਤਰਫ ਇੱਕ ਇਸ਼ਾਰਾ ਹੈ ਕਿ ਫਾਰਮ ਹਾਊਸ ਜਿਹੜਾ ਹੈ ਅੱਜ ਇਤਵਾਰ ਦੀ ਸ਼ਾਮ ਨੂੰ ਉਹ ਇੱਕ ਜ਼ਬਰਦਸਤ ਕਿਸਮ ਦੀ ਮਹਿਫਲ ਇਫਤਾਰ ਹੋਏਗੀ। ਉਸ ਤੋਂ ਬਾਅਦ ਜਿਹੜੀ ਹੈ ਹੁਣ ਚੀਜ਼ਾਂ ਸਾਹਮਣੇ ਆਉਣਗੀਆਂ ਕਿ ਤਜ਼ਕਰਾ ਹੁੰਦਾ ਹੈ, ਰੈਫਰੈਂਸ ਦਾ ਤਜ਼ਕਰਾ ਹੁੰਦਾ ਹੈ, ਮੁਲਕੀ ਹਾਲਾਤ ਇੱਕ ਮੇਜ਼ ਦਾ ਹੁੰਦਾ ਹੈ, ਸਾਰੇ
ਬਿਠਾਉਣ ਦਾ ਹੁੰਦਾ ਹੈ ਕੀ ਹੁੰਦਾ ਹੈ, ਉਸ ਤੋਂ ਬਾਅਦ ਪਤਾ ਚੱਲੇਗਾ ਕਿ ਕਿਸ ਤਰਫ ਜਾ ਰਹੇ। ਲੇਕਿਨ ਫਿਲਹਾਲ ਸਿਚੁਏਸ਼ਨ ਇਹ ਹੈ ਕਿ ਪੀਟੀਆਈ ਨੂੰ ਪੈਗਾਮ ਮਿਲੇ ਨੇ ਕਿ ਤੁਸੀਂ ਆਓ। ਉਸ ਤੋਂ ਬਾਅਦ ਬਾਵਜੂਦ ਉਸ ਤੋਂ ਇਲਾਵਾ ਜਿੰਨੀ ਕਿਹੜੀ ਜਮਾਤ ਨੂੰ ਕਿਹਾ ਗਿਆ ਇਹ ਹੁਣ ਵਕਤ ਦੱਸੇਗਾ। ਲੇਕਿਨ ਪਹਿਲੇ ਮੈਨੂੰ ਜ਼ਰਾ ਇਹ ਦੱਸ ਰਹੇ ਨੇ ਕਿ ਪੀਟੀਐਮ ਦੀ ਚੀਦਾ ਜਿਹੜੇ ਲੋਕ ਨੇ ਉਹਨਾਂ ਨੂੰ ਬੁਲਾਇਆ ਗਿਆ ਹੈ। ਲੰਡਨ ਪਲਾਨ ਤੋਂ ਬਾਅਦ ਜਿਹੜਾ ਹੈ ਸਾਊਦੀ ਅਰਬ ਜਿਹੜਾ ਪਾਕਿਸਤਾਨੀ ਸਿਆਸਤ ਦਾ ਮਰਕਜ਼ ਬਣਨ ਜਾ ਰਿਹਾ ਹੈ। ਸਾਊਦੀ ਅਰਬ ਨੇ ਜਿਹੜਾ ਹੈ ਸਾਬਕ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਨੂੰ ਜਿਹੜਾ ਹੈ ਸਾਊਦੀ ਅਰਬ ਦੇ ਦੌਰੇ ਦੀ ਦਾਵਤ ਦਿੱਤੀ ਹੈ। ਤੇ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜਿਹੜਾ ਇਸ ਸਾਰੇ ਮਾਮਲੇ ਦੇ ਉੱਤੇ ਕਿ ਹੁਣ ਪਾਕਿਸਤਾਨੀ ਜਿਹੜੀ ਸਿਆਸਤ ਹੈ ਇਹ ਸਾਊਦੀ ਅਰਬ ਡਿਸਕਸ ਹੋਏਗੀ ਜਾਂ ਉੱਥੇ ਕੋਈ ਨया ਕੋਈ ਪਲਾਨ ਬਣੇਗਾ? ਸਰ ਸਾਊਦੀ ਅਰਬ 'ਚ ਹੀ ਡਿਸਕਸ ਹੋਣ ਜਾ ਰਹੀ ਹੈ ਕਿਉਂਕਿ ਸਾਊਦੀ ਅਰਬ ਹੀ ਬੁਲਾਇਆ ਗਿਆ ਹੈ ਤੇ ਸਾਊਦੀ ਅਰਬ ਨੂੰ ਕਿਹਾ ਗਿਆ ਹੈ। ਲੇਕਿਨ ਨੂਨ ਲੀਗ ਨੇ ਨਹੀਂ ਬੁਲਾਇਆ, ਨੂਨ ਲੀਗ ਨੂੰ ਨਹੀਂ ਕਿਹਾ, ਇਹ ਕਿਸੇ ਹੋਰ ਨੇ ਕਿਹਾ ਹੈ ਮੇਰੀ ਇਤਲਾਹ ਦੇ ਮੁਤਾਬਿਕ ਕਿ ਤੁਸੀਂ ਬੁਲਾਓ ਸਾਰਿਆਂ ਨੂੰ, ਸਟੇਕ ਹੋਲਡਰ ਨੂੰ ਇੱਕ ਜਗ੍ਹਾ 'ਤੇ ਬਿਠਾਓ ਤੇ ਸਾਨੂੰ ਵਿੱਚ ਨਾ ਲੈ ਕੇ ਆਓ। ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਅਸੀਂ ਇਸ ਵਿੱਚ ਹਿੱਸਾ ਨਹੀਂ ਬਣਨਾ ਚਾਹੁੰਦੇ। ਇਹ ਉਹਨਾਂ ਹੀ ਕਿਹਾ ਤੇ ਉਸ ਤੋਂ ਬਾਅਦ ਹੁਣ ਸਾਊਦੀ ਅਰਬ ਨੇ ਕਾਲ ਕੀਤਾ ਹੈ। ਸਾਊਦੀ ਅਰਬ ਨੇ ਕਿਹਾ ਨਵਾਜ਼ ਸ਼ਰੀਫ ਨੇ ਕਿ ਤੁਸੀਂ ਇੱਥੇ ਆਓ, ਡਿਸਕਸ ਕਰਦੇ ਹਾਂ, ਥੋੜ੍ਹੇ ਤਫਜ਼ਾਤ ਸੁਣਦੇ ਹਾਂ, ਉਸ ਤੋਂ ਬਾਅਦ ਅੱਗੇ ਸੈਂਡ ਕਰਦੇ ਹਾਂ ਤਾਂ ਕੋਸ਼ਿਸ਼ ਕਰਾਂਗੇ 1 ਮਹੀਨੇ ਦੇ ਅੰਦਰ ਰਿਜ਼ਲਟ ਕੱਢੀਏ। ਹੁਣ ਇੱਕ ਜਿਹੜਾ ਮਿਸਾਕੇ ਜਮਹੂਰੀਅਤ ਦਾ ਇੱਕ ਬੜਾ ਨਾਰਾ ਲੱਗਦਾ ਸੀ, ਉਹ ਮਿਸਾਕੇ ਜਮਹੂਰੀਅਤ ਜਿਹੜਾ ਹੈ ਉਹ ਕਰੀਬ ਨਜ਼ਦੀਕ ਨਜ਼ਰ ਆਉਂਦਾ ਹੈ ਅਗਰ ਪੀਟੀਆਈ ਮੰਨਦੀ। ਲੇਕਿਨ ਪੀਟੀਆਈ ਦਾ ਇੱਕ ਹੀ ਮੁੱਦਾ ਹੈ, ਉਹ ਕਹਿੰਦੀ ਹੈ ਕਿ ਸਾਨੂੰ ਸਿਰਫ ਇਲੈਕਸ਼ਨ ਦੀ ਡੇਟ ਚਾਹੀਦੀ ਹੈ। ਇਲੈਕਸ਼ਨ ਦੀ ਡੇਟ ਵਾਸਤੇ ਤੁਸੀਂ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ, ਮੁਜ਼ਾਕਰਾਤ ਕਰਨਾ ਚਾਹੁੰਦੇ ਹੋ, ਅਸੀਂ ਤਿਆਰ ਹਾਂ। ਲੇਕਿਨ ਉਸ ਤੋਂ ਬਾਵਜੂਦ ਅਗਰ ਤੁਸੀਂ ਕਹਿੰਦੇ ਹੋ ਬਿਆਨੀ ਤੋਂ ਕਿਸੇ ਪਿੱਛੇ ਹਟ ਜਾਓ, ਤੁਸੀਂ ਪਿੱਛੇ ਹਟਣ ਨੂੰ ਤਿਆਰ ਨਹੀਂ। ਬਹਰਹਾਲ ਇਸ ਹੱਦ ਤੱਕ ਉਹਨਾਂ ਕਿਹਾ ਹੈ ਕਿ ਜਿਹੜੇ ਸਾਡੇ ਕਾਰਕੁਨਾਨ ਤੇ FIR ਦਰਜ ਨੇ ਉਹ ਵੀ ਖਤਮ ਕੀਤੇ ਜਾਣ। ਉਸ ਤੋਂ ਬਾਵਜੂਦ ਸਾਡੇ ਨਾਲ ਸਾਨੂੰ ਫ੍ਰੀ ਹੈਂਡ ਤਾਂ ਨਾ ਦਿੰਦੇ ਹੋ, ਲੇਕਿਨ ਕਮ ਅਜ਼ ਕਮ ਨਿਊਟਰਲ ਸਾਨੂੰ ਇੱਥੇ ਸੈਟਅਪ ਲਾ ਕੇ ਦਿਓ ਜਿਹੜਾ ਸਾਫ਼ ਔਰ ਸ਼ਫਾਫ ਇੰਤਖਾਬਾਤ ਦੀ ਤਰਫ ਲੈ ਕੇ ਜਾਏ। ਜੀ ਬਿਲਕੁਲ, ਤੁਸੀਂ ਦੇਖਿਆ ਕਿ ਜਾਦ ਕਾਜ਼ਮੀ ਸਾਹਿਬ ਉਹਨਾਂ ਨੇ ਵੀ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਉਹਨਾਂ ਦੇ ਗੱਲਬਾਤ ਤੋਂ ਇਹੀ ਅੰਦਾਜ਼ਾ ਹੋ ਰਿਹਾ ਹੈ ਕਿ ਆਮ ਸ਼ਖਸੀਅਤ ਦਾ ਹੋਣ ਵਾਲਾ ਅਜਲਾਸ ਹੀ ਇਹ ਤੈਅ ਕਰੇਗਾ ਕਿ ਪਾਕਿਸਤਾਨ ਦੀ ਜਿਹੜੀ ਸਿਆਸਤ ਹੈ ਉਹ ਮੁਸਤਕਬਲ ਦੇ ਵਿੱਚ ਕਿੱਧਰ ਜਾ ਰਹੀ ਹੈ। ਇਸ ਦੇ ਨਾਲ ਹੀ ਬਾਉਸਨ ਫਿਦੋ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਸਾਡਾ ਪੰਜਾਬੀ ਨਿਊਜ਼ ਚੈਨਲ ਤੇ ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡੇ ਕੋਈ ਵੀ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚ ਸਕੇ। ਅੱਲਾ ਹਾਫਿਜ਼।